ਬਸ ਪਲੀਜ਼ ਜਰਾ ਸ਼ੋਰ ਸ਼ਰਾਬੇ ਤੋਂ ਨਾ ਜਰਾ ਜਾਨ ਛਡਾ ਦੇਣੀ। ਮਰੀਜ਼ ਆ ਭਾਈ ਤੂੰ, ਹਰ ਗੱਲ ਨਾ ਸ਼ੋਰ ਸ਼ਰਾਬਾ ਜ਼ਾਹਰ ਹੈ। ਇਹਦਾ ਮਤਲਬ ਕਿ ਜਿੱਥੇ ਤੂੰ ਲੈਣਾ ਸਨਾਟਾ ਪੈ ਜਾਏ ਉੱਥੇ ਬੰਬ ਚਲਾ ਦਈਏ ਸਾਈਡਾਂ ਤੇ, ਕੋਈ ਨਾ ਹਿੱਲੇ। ਨਹੀਂ ਯਾਰ ਖੱਪ ਖਾਨੇ ਤੋਂ ਤੁਸੀਂ ਜਾਨ ਛੁਡਾ ਕੇ ਇੱਧਰ ਆ ਰਹੇ ਹੋ। ਉਹ ਨਹੀਂ ਜਨਾਬ, ਇਹ ਜਿਹੜਾ ਸਾਹਮਣੇ ਆ ਨਾ, ਇਹ ਮਤਲਬ ਸਮਝ ਲਓ ਤੁਸੀਂ ਕਿ ਇੱਥੇ ਚੋਪੀ ਆ, ਤੁਸੀਂ ਆਵਾਜ਼ ਦੇਣੀ, ਉਹ ਹੀ ਆਵਾਜ਼ ਤੁਹਾਡੀ ਵਾਪਸ ਆਉਣੀ ਹੈ, ਉਧਰੋਂ ਕਿਸੇ ਨੇ ਬੋਲਣਾ। ਯਾਨੀ ਕਿ ਕੋਈ ਪਾਰਕ ਬਣਾ ਰਹੇ ਥੇ? ਨਹੀਂ ਨਹੀਂ ਜਨਾਬ, ਬਿਲਕੁਲ ਪਾਰਕ ਦੇ ਵਿੱਚ ਵੀ ਸ਼ੋਰ ਸ਼ਰਾਬਾ ਹੁੰਦਾ, ਉਹਦੇ ਤੋਂ ਵੀ ਸਕੂਨ ਜਗ੍ਹਾ ਹੈਗੀ। 24 ਘੰਟੇ ਤੇ ਨਾ ਪਾਰਕ 'ਚ ਸ਼ੋਰ ਸ਼ਰਾਬਾ ਹੁੰਦਾ। ਇਹ ਹੈਗੀ ਆ ਦਿਲ ਲੱਗਣ ਵਾਲੀ ਜਗ੍ਹਾ ਜੀ। ਅੱਛਾ ਜੀ, FDA ਅਪਰੂਵਡ ਹੈ? ਹਾਂਜੀ ਹਾਂਜੀ, ਅਗਰ ਕਿਸੇ ਟਾਈਮ ਤੁਸੀਂ ਨਹੀਂ ਵੀ ਇੱਥੇ ਹੋਵੋਗੇ ਜੀ ਜੀ, ਤੇ ਭਾਬੀ ਕੱਲੀ ਵੀ ਘਰ ਹੋਏਗੀ ਤੇ ਐਨ ਦਿਲ ਲੱਗਾ ਰਹੇਗਾ ਇਹਨਾਂ ਦਾ। ਐਸੀ ਜਗ੍ਹਾ, ਐਸਾ ਪਲਾਟ ਹੈਗਾ, ਐਸੀ ਜਗ੍ਹਾ ਹੈ। ਯਾਨੀ ਕਿ ਜਗ੍ਹਾ ਠੀਕ ਹੈ। ਹਾਂਜੀ ਹਾਂਜੀ, ਠੀਕ ਠੀਕ ਠੀਕ, ਪ੍ਰੋਬਲਮ ਕੋਈ ਨਹੀਂ ਜੀ। ਕਿਤੇ ਫਰਾਈ ਜਾਂ ਨਾ ਕਿਤੇ ਕਲੋਨੀਓ ਬਾਹਰ ਹੀ ਨਾ ਲੈ ਜਾਓ ਸਾਨੂੰ। ਉਹ ਨਹੀਂ ਨਹੀਂ ਭਾਈ ਨਾ, ਦੇਖੋ ਨਾ, ਅੱਛਾ ਇਹ ਪਲਾਟ ਆ ਗਿਆ? ਜੀ ਜੀ, ਵੈਰੀ ਗੁੱਡ ਵੈਰੀ ਗੁੱਡ। ਕਿ ਜਦੋਂ ਇੱਥੇ ਤੁਸੀਂ ਰੈਸ਼ ਕਰ ਲੈਣੀ, ਇੱਥੇ ਸਿਰਫ ਤੁਹਾਡੀ ਆਵਾਜ਼ ਭਾਬੀ ਨੂੰ ਤੇ ਭਾਬੀ ਦੀ ਤੁਹਾਨੂੰ। ਭਾਈਜਨ ਗੱਲ ਪਤਾ ਕੀ ਬਾਤ, ਤੁਸੀਂ ਆਪਣੀ ਇੱਕ ਦੂਜੇ ਨਾਲ ਲੜਿਆ ਕਰਨਾ, ਕੁੱਟ ਕੱਟ ਕੇ ਆਪ ਹੀ ਥੱਕ ਕੇ ਹਟਿਆ ਕਰਨਾ, ਤੇ ਕਿਸੇ ਨੇ ਛਡਾਉਣ ਨਹੀਂ ਆਉਣਾ। ਨਹੀਂ ਐਸੀ ਉਹ ਹੋ ਜਾਂਦਾ ਨਾ ਘਰਾਂ ਦੇ ਉਹ ਬਾਜ਼ ਦਫਾ ਪਤਾ ਕੀ ਕੁਝ ਕਲੋਨੀ ਐਸੀ ਮੈਨੂੰ ਪਤਾ ਬੈਠਕ 'ਚ ਸੁੱਤਾ ਤੇ ਆਵਾਜ਼ ਆਉਂਦੀ ਸਬਜ਼ੀ ਵਾਲੇ ਦੀ। ਨਹੀਂ ਆਓ ਜ਼ਰਾ। मैडम आओ जरा। नहीं जगह तो ठीक है, इंटरेस्ट भी ठीक है ना। हाँ और सुकून कितना है सोनी, कोई शोर शराबा कुछ भी नहीं। अच्छा, वो तो नाल समुद्री रोड भी नजदीक ही है, हाँ है ज्यादा अच्छा हो गया। हाँ, आ जाओ। मोबाइल मेरा गड्डी दे विच ही? हाँ गड्डी च रह गया। चलो कोई 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 नहीं कोई नहीं, जरूरत नहीं कोई। ठीक ठीक है, जबरदस्त। हाँ ਇਹ ਵੇਖੋ ਇਧਰ ਸੋਲਰ ਸੈਟਅਪ ਵੀ ਲਾਇਆ ਉਹਨਾਂ ਨੇ। ਹੈ ਇਹ ਵੇਖੋ। ਬਾਕੀ ਡਿਸਕਸ ਕਰਦੇ ਇਹਨਾਂ ਦੇ ਜਿਹੜੇ ਬੈਠੇ ਨੇ, ਕੋ ਮੁਤਲਕਾ ਬੰਦਾ ਬੈਠਾ ਹੋਏਗਾ। आओ जरा। हाँ पूछिए तो सही। ए बैठे हैं। अस्सलाम वालेकुम। वालेकुम सलाम। मुतलका है कोई अपना मॉडर्न स्मार्ट सिटी का मतलब? हाँ जी हाँ जी, बिस्मिल्लाह, आओ इधर आ जाओ। सही बंदे क्या हाल चाल जी? अस्सलाम वालेकुम। ठीक ठाक जी, बैठो बेगम। तबीयत दा सुनाओ? ठीक है जी। तो खैर जी, खैर सब किदा? रफीक साहब तुसी ਇਹਦੇ ਮੁਤਲਕਾ हाँ जी मॉडर्न हाँ स्मार्ट जी सिटी? हाँ जी हाँ जी। ਅੱਛਾ, ਇੱਥੇ ਬਿਜਲੀ ਦਾ ਕੀ ਸੈਟਅਪ ਹੈ? ਬਿਜਲੀ ਦਾ ਸੈਟਅਪ ਬਸ ਕਰ ਰਹੇ ਹਾਂ ਜੀ, ਆਪਣਾ ਸਾਰਾ ਲੈਣਾ ਲੂਣਾ ਮਛਾਈਆਂ ਵਾ। ਅੱਛਾ ਜੀ। ਤੇ ਪਹਿਲਾਂ ਅਸੀਂ ਸੀਵਰੇਜ ਦਾ ਕਰਾਂਗੇ, ਅੱਛਾ ਉਸ ਤੋਂ ਜੀ। ਬਾਅਦ ਥੋੜੀ ਦੇਰ ਫਿਰ ਮਤਲਬ ਤੇ ਕਿੰਨੀ ਕੁ ਦੇਰ ਤੱਕ ਕਲੀਅਰ ਹੋ ਜਾਏਗਾ ਸੀਵਰੇਜ ਦਾ? ਇਨਸ਼ਾਅੱਲਾ 2 ਤੋਂ 3 ਮਾਹ ਲੱਗ ਜਾਣਗੇ। ਹੋ ਜਾਏਗਾ ਜੀ ਜੀ ਇਨਸ਼ਾਅੱਲਾ, ਬਲਕਿ ਜ਼ਿਆਦਾ ਜਲਦੀ ਹੋ ਜਾਏਗਾ, ਲੇਕਿਨ ਆਪ ਹੀ 10-15 ਦਿਨ ਲੇਟ ਦੱਸੀਦਾ ਕਿ ਅਗਲਾ ਪਰੇਸ਼ਾਨ ਨਾ ਹੋਵੇ। ਕਿ ਜਿਹੜੀ ਚੀਜ਼ ਸਾਡੀ 2 ਮਹੀਨਿਆਂ 'ਚ ਕਲੀਅਰ ਹੋਣੀ ਆ ਨਾ, ਉਹ ਅਸੀਂ 2.5 ਮਹੀਨਿਆਂ 'ਚ ਕਹੀਦੀ ਹੈ, ਲੇਕਿਨ 2 ਮਹੀਨਿਆਂ 'ਚ ਕਲੀਅਰ ਕਰ ਦੇਈਏ। सही हो गया। ਸਹੀ ਸਹੀ ਕਿ ਜਲਦੀ ਲੱਗੇ। ਪਲਾਟ ਬਚੇ ਵੀ ਕੁਛ ਨਹੀਂ ਜੀ। ਅੱਛਾ ਮਾਸ਼ਾਅੱਲਾ, ਸੇਲ ਅੱਛੀ ਹੋ ਜੀ ਇਹ ਸਾਡੇ ਕੋਲ ਸਾਰਾ ਰਕਬਾ 40 ਏਕੜ ਹੈਗਾ, ਅੱਛਾ ਜੀ। ਤੇ ਜਿਹਦੇ ਵਿੱਚੋਂ ਥੋੜੇ ਜਿਹੇ ਪਲਾਟ ਰਹਿ ਗਏ ਨੇ ਬਕਾਇਆ, ਸਾਰੇ ਸੇਲ ਹੋ ਗਏ ਨੇ। ਅੱਛਾ, ਇਹਦੀ ਇਨਸਟਾਲਮੈਂਟ ਕੀ ਲੈ ਰਹੇ ਹੋ ਪਰ ਮਰਲਾ? ਹਾਂਜੀ ਅਸੀਂ ਲੈ ਰਹੇ ਹਾਂ ਜੀ 2000 ਰੁਪਇਆ। ਇਹ ਜਿਹੜਾ ਫਰੰਟ ਦੇ ਅੰਦਰ ਆ ਜੀ ਜੀ। ਇਹ ਹੈਗਾ ਨਾ ਕਿ ਕੋਈ ਮਜ਼ਦੂਰ ਤਬਕਾ ਵੀ ਆ ਤੇ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ, ਕਿ ਜ਼ਾਹਰ ਆ ਸਾਨੂੰ ਤੇ ਉਹ ਪ੍ਰੋਫਿਟ ਜਿਹੜਾ ਵੀ ਆ ਜੋ ਵੀ ਉਹ ਅੱਲਾ ਨੇ ਦੇਣੀ ਰੋਟੀ। ਲੇਕਿਨ ਅਸੀਂ ਕਹਿੰਦੇ ਕਿ ਇੱਥੇ ਆਉਣ ਵਾਲਾ ਕਸਟਮਰ ਜਿਹੜਾ ਨਾ ਉਹ ਮਤਲਬ ਤੰਗ ਨਾ ਹੋਵੇ, ਕਿ ਮਤਲਬ ਛੋਟੀ ਫੈਮਿਲੀ ਵੀ ਇਹਨੂੰ ਆ ਕੇ ਛੱਤ ਸਕਦੀ। ਅੱਛਾ, ਵੱਡੀ ਕਟਿੰਗ ਇੱਥੇ ਕਿੰਨੇ ਮਰਲੇ ਦੀ ਹੈ? 10 ਮਰਲਾ ਜੀ। 10 ਦੀ ਹੈ? ਹਾਂਜੀ ਸਹੀ। ਅੱਛਾ, ਸਾਨੂੰ ਜਰਾ ਥੋੜੀ ਜ਼ਿਆਦਾ ਚਾਹੀਦੀ ਕਿਉਂਕਿ ਅਸੀਂ ਫਾਰਮ ਹਾਊਸ ਬਣਾਉਣਾ ਵਾ। ਹਾਂਜੀ, ਉਹ ਇਦਾਂ ਹੋ ਸਕਦਾ ਨਾ ਕਿ ਜਿੱਥੇ 10 ਮਰਲਾ ਉਹਦੇ ਨਾਲ ਵੀ ਪਲਾਟ ਹੈਗੇ ਨੇ, 10 ਦੇ ਨਾਲ 10 ਹੋਰ ਲਾ ਲਓ ਤੁਸੀਂ, ਜਿੰਨਾ ਇਹ ਤੇ ਤੁਹਾਨੂੰ ਜਿੰਨੀ ਵੀ ਇਨਵੈਸਟਮੈਂਟ ਕਰਨੀ ਹੈ। 4 ਕਨਾਲ ਦਾ ਕੋ ਲੱਭ ਜਾਏਗਾ? ਦੇਖੋ ਅਗਰ ਨਾਲ ਵੀ ਲੱਭ ਜਾਏ, ਦੇਖੋ ਦੇ ਵਿੱਚ ਕੋਈ। ਹਾਂਜੀ ਹਾਂਜੀ ਹੈ ਬਸ ਸਾਡੇ ਕੋਲ। ਇਹ ਵੇਖੋ ਨਾ, ਜਿੱਥੇ ਅਸੀਂ ਆ ਮੇਨ ਮਾਰਕੀਟ 'ਚ ਬੈਠੇ ਆ, ਇਹ ਦਫ਼ਤਰ ਹੈ ਸਾਡਾ, ਇਹ ਉਹ ਨਕਸ਼ਾ ਹੈਗਾ। ਅੱਛਾ ਜੀ, ਤੇ ਇਹ ਦਫ਼ਤਰ ਹੈ? ਜੀ ਜੀ। ਇਹਦੇ ਵਿੱਚ ਤੁਸੀਂ ਕਿੱਥੇ? ਮੈਂ ਆ ਬੈਠਾ ਜੀ। ਨਹੀਂ ਇੱਥੇ ਕਿੱਥੇ ਹੈ? ਨਹੀਂ ਇੱਥੇ ਤੇ ਭਾਈ ਨੇ ਤੇ ਨਕਸ਼ਾ ਆਣਾ, ਉਹ ਨਕਸ਼ੇ ਹੀ ਥੋੜਾ ਪੈ ਜਾਣਾ। ਮਜ਼ਾਕ ਦੀ ਆਦਤ ਨਹੀਂ ਗਈ ਤੁਹਾਡੀ। ਹਾਂਜੀ ਹਾਂਜੀ, ਇਹ ਜਦੋਂ ਤੁਸੀਂ ਇੰਟਰਸਟ ਕੀਤੀ ਆ ਨਾ, ਆਏ ਹੋ ਜੀ ਜੀ। ਇਹ ਸਾਹਮਣੇ ਹੀ ਪਲਾਟ ਹੈਗਾ ਵਾ, ਇਹ ਤੁਸੀਂ ਮਤਲਬ ਫਾਰਮ ਹਾਊਸ ਵਾਸਤੇ ਕਰ ਇਹ ਠੀਕ ਰਹੇਗਾ? ਮੈਂ ਕਹਿੰਦਾ ਬਿਹਤਰੀਨ, ਇਹ 'ਚ ਕੋਈ ਸ਼ੋਰ ਸ਼ਰਾਬਾ ਨਹੀਂ, ਕਿਉਂਕਿ ਮੇਨ ਇਹਦਾ ਗੇਟ ਇੱਧਰ ਹੈਗਾ, ਉਧਰ ਦੀ ਸਾਰਾ ਸਿਸਟਮ ਹੋਣਾ ਵਾ ਟ੍ਰੈਫਿਕ ਦਾ, ਇੱਧਰ ਬਿਲਕੁਲ ਈਜ਼ੀ। ਤੇ ਤੁਹਾਡੀਆਂ ਆਵਾਜ਼ਾਂ ਹੀ ਇੱਕ ਦੂਜੇ ਨੂੰ ਆਉਣੀਆਂ, ਹੋਰ ਕੋਈ ਆਵਾਜ਼ ਤੁਹਾਨੂੰ ਡਿਸਟਰਬ ਨਹੀਂ ਕਰੇਗੀ। ਅੱਛਾ, ਤੇ ਆ ਜਿਹੜੀ 10 ਮਰਲੇ ਕਟਾਂਗੇ ਦੀ ਪਰ ਮਰਲਾ ਕੀ ਕਿਸ਼ਤ ਬਣ ਜਾਏਗੀ? 4000 ਰੁਪਏ ਬਣੇਗੀ ਭਾਈ ਇਹਦੀ। 4000 ਰੁਪਏ? ਹਾਂਜੀ ਹਾਂਜੀ, ਠੀਕ ਹੈ।
4000 ਰੁਪਇਆ। ਹਾਂ ਠੀਕ ਹੈ, ਕੋਈ ਜ਼ਿਆਦਾ ਨਹੀਂ। ਬਿਹਤਰੀਨ ਪਾਏ ਨੇ। ਜਿਹੜਾ ਬਿਲਕੁਲ ਮਜ਼ਦੂਰ ਤਬਕਾ ਨਾ ਉਹਦੇ ਵਾਸਤੇ ਇਹ ਰੱਖੀ ਹੈ 2000 ਰੁਪਏ ਦੀ। ਅੱਛਾ 2000 ਪਰ ਮੰਨ। ਹਾਂਜੀ ਇਹ ਹੈਗਾ 3000, ਇਹ ਹੈਗਾ 4000। ਅੱਛਾ ਤੇ ਅੱਛਾ ਤੁਸੀਂ ਮਾਸ਼ਾਅੱਲਾ ਜਿਹੜਾ ਸਾਦੀ ਸਿਹਤ ਬੰਦਾ ਜਿਹਦੇ ਕੋਲ ਗੱਡੀ ਆ ਕਿ ਜ਼ਾਹਰ ਆ ਉਹਦਾ ਕਾਰੋਬਾਰ ਠੀਕ ਆ, ਪਹਿਲਾਂ ਉਹ ਇਹਨੂੰ ਅਫੋਰਡ ਕਰ ਸਕਦਾ। ਸਹੀ। ਅਲਹਮਦੁਲਿਲਾ ਅਸੀਂ ਕਿਹੜਾ ਮਜ਼ਦੂਰ ਆ। ਨਹੀਂ ਨਹੀਂ, ਇਸ ਤੇ ਫਾਰਮ ਹਾਊਸ ਬਣਾਉਣਾ। ਬਾਕੀ ਇਹ ਤੁਹਾਡਾ ਕਟਿੰਗ ਅੱਛੀ ਹੈ ਕਿ ਜਿਹੜੇ ਕੋ ਵਿਚਾਰੇ ਕੋ ਹੱਕਦਾਰ ਲੋਕ ਨੇ, ਹਾਂਜੀ ਹਾਂਜੀ, ਥੋੜੇ ਬਹੁਤ ਪੈਸੇ ਦੇ ਕੇ ਵੀ ਇੱਥੇ ਕਾਬਜ਼ ਹੋ ਸਕਦੇ ਨੇ। ਹਾਂਜੀ ਥੋੜੇ ਬਹੁਤੇ ਨਹੀਂ, ਪੈਸੇ ਪੂਰੇ ਦੇਣੇ ਪੈਣੇ ਥੋੜੇ ਬਹੁਤੇ ਕੀ। ਹਾਂਜੀ ਮਤਲਬ ਥੋੜੇ ਥੋੜੇ ਕਰਕੇ ਦੇਣੇ ਪੈਣੇ। ਇਹ ਨਹੀਂ ਕਿ ਥੋੜੇ ਜਿਹੇ ਦਿੱਤੇ ਤੇ ਉੱਥੇ ਇੱਟਾਂ ਸਟਾਲ ਪਏ, ਇਦਾਂ ਤੇ ਇੱਟਾਂ ਚੱਲ ਪੈਣੀਆਂ ਉੱਥੇ, ਕਿਉਂਕਿ ਉਹ ਫਿਰ ਰਕਬਾ ਨਾ ਸਾਰਾ, ਰਜਿਸਟਰੀ ਤੇ ਪੈਸੇ ਲੱਗਣੇ, ਇਹ ਉਹ ਸਾਰਾ ਮੇਨਟੇਨ। ਇਹ ਕਿੰਨੇ ਸਾਲਾ ਪਲਾਨ ਹੈ? ਇਹ 10 ਸਾਲ ਦਾ ਪਲਾਨ ਹੁੰਦਾ ਜੀ। 10 ਸਾਲ। ਜੀ ਜੀ। 10 ਸਾਲ ਦੇਖੋ ਸਾਡੀ, 10 ਸਾਲ ਬਾਅਦ ਇਹਦਾ ਰੇਟ ਵੀ ਕਾਫੀ ਅਪ ਹੋ ਜਾਣਾ। ਹਾਂ ਬਿਲਕੁਲ। ਇਹ ਇਦਾਂ ਨਾ ਹੁੰਦਾ, ਤੁਸੀਂ ਜਿੱਦਾਂ ਮਾਸ਼ਾਅੱਲਾ ਤੁਸੀਂ ਦੋਨੇ ਜੀ ਆਏ ਜੇ, ਹੁਣ ਤੁਸੀਂ ਲੈ ਲਿਆ ਵਾ ਤੇ 10 ਸਾਲ ਬਾਅਦ ਅਗਰ ਮਤਲਬ ਤੁਹਾਡੇ ਜੋ ਕਿ ਨਹੀਂ ਵੀ ਰਿਹਾ, ਪਲਾਟ ਤੁਹਾਡਾ ਹੀ, ਕਿਉਂਕਿ 10 ਬੰਦੇ ਦਾ ਕੋਈ ਪਤਾ ਲੱਗਦਾ ਜੀ, ਬੰਦਾ ਤੇ ਪਾਣੀ ਦਾ ਬੁਲਬੁਲਾ ਜੀ। ਪਤਾ ਤੇ ਤੁਹਾਡਾ ਵੀ ਨਹੀਂ ਲੱਗਣ ਡਿਆ ਮੈਨੂੰ ਵੀ ਤੁਸੀਂ ਹਾਂ ਮੈਂ ਇੱਥੇ ਨਾ ਹੋਇਆ, ਵੱਡਾ ਭਾਈ ਹੋਏਗਾ। ਵੀ ਤੁਸੀਂ ਬਹੁਤ ਹੋ ਜਾਣਾ। ਨਹੀਂ ਨਹੀਂ, ਇੱਥੇ ਮੇਰਾ ਵੱਡਾ ਭਾਈ ਹੁੰਦਾ ਨਾ ਫਿਰ ਮੈਂ ਚੱਲੀ। ਅੱਛਾ ਵੱਡਾ ਭਾਈ ਜਦੋਂ ਦੂਜੇ ਵੀ ਮਤਲਬ ਪਲਾਟ ਕੱਟੇ ਆ ਨਾ, ਉਦੋਂ ਕਟਿੰਗ ਸ਼ਟਿੰਗ ਪਾਣੀ ਜਾਣਾ ਪੈਂਦਾ। ਜੇ ਤੁਸੀਂ ਪਲਾਟ ਕੱਟਦੇ ਹੋ ਜੀ ਜੀ। ਪਹਿਲੇ ਵਾਲ ਕੱਟਦੇ ਸੀ? ਨਹੀਂ ਉਹ ਨਹੀਂ ਭਾਜੀ, ਕਿੱਥੇ ਕਲੋਨੀਆਂ ਕੱਟੀਆਂ ਹਮੇਸ਼ਾ ਵਾਲ ਕਿੱਥੇ। ਅੱਛਾ ਜਦੋਂ ਤੁਸੀਂ ਕਲੋਨੀ ਕੱਟਦੇ ਹੋ ਜੀ ਜੀ। ਕੈਂਚੀ ਨਾਲ ਕੱਟਦੇ? ਆਹੋ ਨਹੀਂ ਮੇਰਾ ਮਤਲਬ ਓਪਨਿੰਗ ਜਿਹੜੀ ਕਰਦੇ ਆ ਉਹ ਇਹ ਕਹਿ ਰਹੇ। ਉਹ ਤੇ ਕੈਂਚੀ ਮੈਂ ਤੁਸੀਂ ਸੂਟ ਕਟਾਉਣ ਆਏ, ਹੁਣ ਪਲਾਟ ਕਟਾਉਣ ਆਏ ਆਪਣੇ ਵਾਸਤੇ। ਅੱਛਾ ਚਲੋ ਖੈਰ ਛੱਡੋ ਇਹ ਗੁਫ਼ਤਗੂ ਤਾਂ ਐਵੇਂ। ਅੱਛਾ ਤੁਸੀਂ ਇਹਨਾਂ ਨੂੰ ਮੈਨੂੰ ਦਿਖਾਓਗੇ ਪਲਾਟ, ਦਿਖਾਓਗੇ ਜਿਹੜਾ ਯਾਨੀ ਕਿ ਕੋਈ 4 ਕਨਾਲ ਖੁੱਲੀ ਡੁੱਲੀ, ਕਿਉਂਕਿ ਮੈਂ ਫਾਰਮ ਹਾਊਸ ਬਣਾਉਣਾ ਜ਼ਰਾ। ਠੀਕ ਹੈ 4 ਕਨਾਲ? ਹਾਂਜੀ 4 ਕਨਾਲ ਬਹੁਤ ਹੈ। ਠੀਕ ਬਹੁਤ ਬਹੁਤ ਹੈ। ਲੇਕਿਨ ਜਿਹੜੀ ਆ ਕਿਸ਼ਤ ਆ ਨਾ, ਇਹ ਨਹੀਂ ਲੇਟ ਹੋਣੀ ਚਾਹੀਦੀ। ਸਾਡਾ ਕੋਈ ਨਾ ਅਸੂਲ ਆ ਕਿ ਮਸਲਨ ਅਗਰ ਤੁਸੀਂ ਮਤਲਬ ਲੇਟ ਕਿਸ਼ਤ ਕਰੋਗੇ ਤੇ ਉਹ ਫਿਰ ਜੁਰਮਾਨਾ ਅਸੀਂ ਮਤਲਬ ਤੁਹਾਡੇ ਕੋਲ ਨਹੀਂ ਨਹੀਂ ਰਫੀਕ ਸਾਹਿਬ, ਕਿਸ਼ਤਾਂ ਨਾਲ ਕੋਈ ਪ੍ਰੋਬਲਮ ਨਹੀਂ ਹੈ। ਮੈਂ ਤੁਹਾਨੂੰ 3 ਕਿਸ਼ਤਾਂ ਐਡਵਾਂਸ ਦੇ ਦਾਂਗਾ। ਹੋਰ ਦੱਸੋ ਤੁਸੀਂ। ਸਹੀ। ਬਾਕੀ ਤੁਸੀਂ ਮੈਨੂੰ ਅਕਾਊਂਟ ਆਪਣਾ ਦੇ ਦੇਣਾ, ਯਾਨੀ ਕਿ ਹਰ 5 ਤਾਰੀਖ ਨੂੰ ਤੁਹਾਡੇ ਅਕਾਊਂਟ 'ਚ ਟ੍ਰਾਂਸਫਰ ਹੋ ਜਾਏਗੀ ਅਮਾਉਂਟ। ਚਲੋ ਜੀ ਆ ਜਾਓ, ਫਿਰ ਮੈਂ ਤੁਹਾਨੂੰ ਦਿਖਾ ਦਿੰਦਾ ਪਲਾਟ ਫਾਰਮ ਹਾਊਸ ਵਾਸਤੇ। ਜੀ ਜੀ ਜੀ। ਹੈ ਕੀ ਗੱਲ, ਨਗ ਰੱਖਿਆ ਕੀ ਹੈ? ਇਹ ਨਹੀਂ ਭਾਈ ਨੇ ਹਵਾ ਹਬੂ ਆਉਂਦੀ ਆ ਨਾ ਕਿ ਮਤਲਬ ਇਹਨੂੰ ਫਿਰ ਸਿਰ ਤੇ ਰੱਖੋ ਤੁਸੀਂ। ਨਹੀਂ ਨਹੀਂ, ਸਿਰ ਤੇ ਮੈਂ ਕਸਮ ਚੁੱਕਣੀ ਇਹਦੀ। ਚਲੋ ਉਧਰ ਵਿਜ਼ਿਟ ਆਓ ਜੀ, ਆਓ ਇੱਧਰ ਹੀ ਆ ਜਾਓ। ਬੇਗਮ ਆ ਜਾਓ। ਚਲੋ ਚਲੋ। ਇਹ ਰਕਬਾ ਜਿਹੜਾ ਜੀ ਇਹ ਤੇ ਹੱਥੋਂ ਹੱਥ ਵਿਕਿਆ ਸਾਡਾ ਮਾਸ਼ਾਅੱਲਾ। ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਰਜਿਸਟਰੀ ਦਾ ਮਸਲਾ ਨਹੀਂ। ਠੀਕ ਹੈ ਸਾਰਾ ਹੈਗਾ। ਤੇ ਇਹ ਸਾਹਮਣੇ ਪਲਾਟ ਹੈਗਾ ਜੀ, ਆ ਖੱਬੇ ਹੱਥ। ਅੱਛਾ ਇਹ ਪਲਾਟ ਹੈ ਜੀ, ਆ ਸੱਜੇ ਹੱਥ ਤੁਹਾਨੂੰ ਪਾਰਕ ਹੈਗਾ ਵਾ। ਅੱਛਾ ਜੀ ਜੀ। ਜ਼ਬਰਦਸਤ। ਇਹ ਹੈਗੀ ਆ ਦਿਲ ਲੱਗਣ ਵਾਲੀ ਜਗ੍ਹਾ ਜੀ। ਅੱਛਾ ਜੀ, ਐਫਡੀ ਅਪਰੂਵਡ ਹੈ? ਹਾਂਜੀ ਹਾਂਜੀ। ਅਗਰ ਕਿਸੇ ਟਾਈਮ ਤੁਸੀਂ ਨਹੀਂ ਵੀ ਇੱਥੇ ਹੋਵੋਗੇ ਜੀ ਜੀ ਤੇ ਭਾਬੀ ਇਕੱਲੀ ਵੀ ਘਰ ਹੋਏਗੀ ਤੇ ਐਨ ਦਿਲ ਲੱਗਾ ਰਹੇਗਾ ਇਹਨਾਂ ਦਾ। ਐਸੀ ਜਗ੍ਹਾ, ਐਸਾ ਪਲਾਟ ਹੈਗਾ, ਐਸੀ ਜਗ੍ਹਾ ਹੈ। ਯਾਨੀ ਕਿ ਜਗ੍ਹਾ ਅੱਛੀ ਹੈ। ਹਾਂਜੀ ਹਾਂਜੀ, ਬਹੁਤ ਅੱਛੀ। ਠੀਕ ਠੀਕ। ਪ੍ਰੋਬਲਮ ਕੋਈ ਨਹੀਂ ਜੀ। ਇਹ ਤਾਂ ਫਰਾਈ ਹੈ ਨਾ, ਕਿਤੇ ਕਲੋਨੀਓ ਬਾਹਰ ਹੀ ਨਾ ਲੈ ਜਾਓ ਸਾਨੂੰ। ਉਹ ਨਹੀਂ ਭਾਈ ਨੇ ਦੇਖੋ ਨਾ, ਅੱਛਾ ਇਹ ਪਲਾਟ ਆ ਗਿਆ। ਜੀ ਜੀ, ਵੈਰੀ ਗੁੱਡ ਵੈਰੀ ਗੁੱਡ। ਅਸਲ ਦੇ ਵਿੱਚ ਉਹ ਭਾਬੀ ਹੁਣੀ ਕਹਿ ਰਹੇ ਸੀ ਨੇ ਕਿ ਇੱਥੇ ਦਿਲ ਨਹੀਂ ਲੱਗਣਾ। ਪਹਿਲਾਂ ਜਦੋਂ ਨਵਾਂ ਟਾਊਨ ਕੱਟਿਆ, ਦਿਲ ਮੇਰਾ ਵੀ ਨਹੀਂ ਸੀ ਲੱਗਦਾ। ਅੱਛਾ। ਇੱਕ ਦਿਨ ਮੈਂ ਤਾਂ ਖੰਘਦਾ ਟਾਊਨ ਚੋਂ ਹੀ ਨਿਕਲ ਗਿਆ। ਉਹ ਫਿਰ ਮੈਂ ਆਪਣੇ ਭਾਈ ਨੂੰ ਕਿਹਾ, ਮੈਂ ਕਿਹਾ ਇਹਦੀ 4 ਦੀਵਾਰੀ ਕਲੀਅਰ ਕਰਵਾਈਏ। ਇਹ ਰਕਬਾ ਕਿੰਨਾ ਸਾਡਾ। ਇਹ ਫਿਰ ਅਸੀਂ 4 ਦੀਵਾਰੀ ਕਰਾਈ। ਫਿਰ ਪਹਿਲਾ ਮਕਾਨ ਆਇਆ ਛੱਤਿਆ ਜੀ। ਠੀਕ ਹੈ ਜੀ। ਅੱਛਾ ਅੱਛਾ। ਇਹ ਜੱਟ ਹੈਗੇ ਨੇ ਤੇ ਇਹਨਾਂ ਦਾ ਵੀ ਦਿਲ ਪਹਿਲੋਂ ਨਹੀਂ ਸੀ ਲੱਗਦਾ। ਫਿਰ ਇਹਨਾਂ ਨੂੰ ਅਸੀਂ ਕਿਹਾ ਕਿ ਬੱਕਰੀਆਂ ਸ਼ੱਕਰੀਆਂ ਰੱਖੋ, ਬੰਦਾ ਪੱਠਾ ਦੱਥਾ ਪਾਉਂਦਾ ਰਹਿੰਦਾ, ਦਿਲ ਲੱਗਾ ਰਹਿੰਦਾ। ਨਹੀਂ ਬਿਲਕੁਲ ਸਹੀ ਹੈ। ਠੀਕ ਹੈ ਨਾ। ਤੇ ਨਾਲੇ ਤੁਹਾਡਾ ਤੇ ਇਹ ਸਮਝੋ ਬਾਉਂਡ ਹੀ ਨਿਕਲ ਆਇਆ ਭਾਈ। ਹਾਂਜੀ ਇਹ ਜਨਾਬ, ਇਹ ਪਲਾਟ ਜਿਹੜਾ ਨਾ ਸਮਝੋ ਤੁਹਾਨੂੰ ਗਿਫਟ ਹੀ ਹੋਇਆ ਜੀ ਇੱਕ ਹਿਸਾਬ ਦਾ। ਉਹ ਕਿਵੇਂ? ਇਹ ਕਿਉਂਕਿ ਇੱਥੇ ਮੈਂ ਕੁਝ ਬਣਾਉਣਾ ਚਾਹੁੰਦਾ। ਮੈਂ ਸੋਚਦਾ ਸੀ ਕਿ ਮਾਰਕੀਟ ਬਣਾਵਾਂ ਛੋਟੀ ਜੀ ਐ ਕਰਕੇ ਪਲਾਜ਼ਾ। ਹਾਂਜੀ ਹਾਂਜੀ। ਉਹ ਲੇਕਿਨ ਹੁਣ ਮੈਨੂੰ ਪਤਾ ਲੱਗਾ ਕਿ ਤੁਸੀਂ ਵੀ ਉਸੇ ਜ਼ਰੀਏ ਨਾਲ ਵੱਡਾ ਪਲਾਟ ਫਾਰਮ ਹਾਊਸ ਬਣਾ। ਹਾਂਜੀ ਹਾਂਜੀ, ਤੇ ਵੱਡਾ ਹੀ ਗਾਹਕ ਚਾਹੀਦਾ ਸੀ ਤੇ ਉਹ ਤੁਹਾਨੂੰ ਭੇਜਤਾ। ਅੱਛਾ ਰਫੀਕ ਸਾਹਿਬ, ਇੱਕ ਚੀਜ਼ ਹੋਰ ਤੁਸੀਂ ਜ਼ਿਹਨ 'ਚ ਰੱਖੋ। ਜੀ ਜੀ। ਇਹ ਮੈਂ ਦੇਖ ਲਿਆ ਸਾਰਾ ਰਕਬਾ। ਹਾਂਜੀ ਲੇਕਿਨ ਮੈਨੂੰ ਨਾ ਪਲਾਟ ਉਹ ਵਿਖਾਓ ਪਲੀਜ਼ ਕਿ ਜਿੱਥੇ ਨਾ ਕੋਈ ਸ਼ੋਰ ਸ਼ਰਾਬਾ ਘੱਟ ਹੋਵੇ। ਇਹ ਨਾ ਵੀ ਅਸੀਂ ਬੈਠੇ ਹੋਏ ਕੋਈ ਪਤੀਸੇ ਵਾਲਾ ਲੰਘ ਗਿਆ, ਕੋਈ ਸ਼ਕਰਕੰਦੀ ਵਾਲਾ ਲੰਘ ਗਿਆ। ਨਹੀਂ ਜਨਾਬ, ਇਹ ਕਿਹੜਾ ਮਤਲਬ ਤੁਸੀਂ ਮਤਲਬ ਕਿਤੇ ਪਿੰਡ 'ਚ ਲੈ ਜਾਂਦੇ। ਇਹ ਸਿਟੀ ਹੈਗੀ ਆ ਭਾਈ। ਤੁਸੀਂ ਇਹ ਵੇਖਣਾ ਵਾ ਕਿ ਜਦੋਂ ਇੱਥੇ ਤੁਸੀਂ ਰੈਸ਼ ਕਰ ਲੈਣੀ, ਇੱਥੇ ਸਿਰਫ ਤੁਹਾਡੀ ਆਵਾਜ਼ ਭਾਬੀ ਨੂੰ ਤੇ ਭਾਬੀ ਦੀ ਤੁਹਾਡੀ। ਭਾਈਜਨ ਗੱਲ ਪਤਾ ਕੀ ਬਾਤ, ਤੁਸੀਂ ਆਪਣੀ ਇੱਕ ਦੂਜੇ ਨਾਲ ਲੜਿਆ ਕਰਨਾ, ਕੁੱਟ ਕੱਟ ਕੇ ਆਪ ਹੀ ਥੱਕ ਕੇ ਹਟਿਆ ਕਰਨਾ, ਤੇ ਕਿਸੇ ਨੇ ਛਡਾਉਣ ਨਹੀਂ ਆਉਣਾ।
ਘੁੱਟ ਨਹੀਂ ਨਹੀਂ ਅਸੀਂ ਉਹ ਹੋ ਜਾਂਦਾ ਨਾ ਘਰਾਂ ਦੇ ਉਹ ਬਾਜ਼ ਦਫਾ ਪਤਾ ਕੀ ਕੁਝ ਕਲੋਨੀ ਐਸੀ ਵੀ ਬੰਦਾ ਬੈਠਕ 'ਚ ਸੁੱਤਾ ਤੇ ਆਵਾਜ਼ ਆਉਂਦੀ ਸਬਜ਼ੀ ਵਾਲੇ ਦੀ ਨਹੀਂ ਹੈ ਇਦਾਂ ਦਾ ਕੰਮ ਨਾ ਹੋਵੇ ਕੋਈ ਲੱਛੇ ਵੇਚਣ ਡਿਆ ਇਹ ਕੰਮ ਨਾ ਹੋਵੇ ਉਹ ਤੁਸੀਂ ਆਪਣੇ ਮੁਲਾਜ਼ਮ ਨੂੰ ਆ ਭੇਜਣਾ ਹੈ ਮੇਨ ਗੇਟ ਆਨੇ ਜਿਹੜੇ ਬਾਹਰ ਨਿਕਲ ਕੇ ਉੱਪਰੇ ਮਾਰਕੀਟ ਆ ਉਤੋਂ ਹਰ ਸ਼ੈ ਤੁਸੀਂ ਲੈ ਔਰ ਕੇ ਆਓ। ਉੱਥੇ ਸਾਨੂੰ ਕੋਈ ਟੋਟਾ ਦਿਓ ਇਹ ਨਾ ਵੀ ਮੁੜ ਕੇ ਦਰਵਾਜ਼ੇ ਦੇ ਉੱਤੇ ਸ਼ਲਵਾਰਾਂ ਸੁੱਕਣੀਆਂ ਪਾਈਆਂ ਬੀਬੀਆਂ ਨੇ। ਨਹੀਂ ਭਾਈ ਨਹੀਂ ਇਦਾਂ ਦਾ ਨਹੀਂ ਹੈ, ਏਦਾਂ ਦਾ ਕੰਮ ਨਹੀਂ ਕਲੋਨੀ ਹੈਗੀ, ਕਰਨਾ। ਇਹ ਸਾਰਾ ਸੈਪਰੇਟ ਅੰਦਰ ਹੀ ਕਰਦੇ ਕਿਉਂਕਿ ਕਲੋਨੀ ਦੇ ਵਿੱਚ ਕਿਸੇ ਮਾੜੇ ਬੰਦੇ ਨੇ ਤੇ ਆਉਣਾ ਨਹੀਂ ਹੁੰਦਾ ਸਹੀ। ਉਹ ਘਟਕਾਂ ਉਧਰ ਰੱਖੀਆਂ ਅਸੀਂ 2.5 ਦੀਆਂ ਔਰ ਜ਼ਹਿਨ 'ਚ ਰੱਖਣਾ ਕਿ ਨਾਲ ਦਾ ਪਲਾਟ ਕੋ ਐਸਾ ਹਮਸਾਇਆ ਹੋਵੇ ਕਿ ਜਿਹੜਾ ਤੰਗ ਨਾ ਕਰੇ ਹਾਂ। ਕਿਉਂਕਿ ਇਹ ਨਾ ਹੋਵੇ ਬੱਚੇ ਬੇਟਾਈਮੇ ਛੱਤ ਤੇ ਚੜੇ ਹੁਣ ਉਹਨਾਂ ਦਾ ਰੌਲਾ ਆਵੇ ਇਹ ਚੀਜ਼ਾਂ ਮੇਰੇ ਕੋਲ ਬਰਦਾਸ਼ਤ ਨਹੀਂ ਹੋਣੀਆਂ ਭਾਈ ਨੇ ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਜੇ ਇਸੇ ਕਰਕੇ ਤੇ ਤੁਹਾਨੂੰ ਇਹ ਪਲਾਟ ਦੇਣ ਲੱਗਿਆ ਇਹ ਤੁਹਾਡੇ ਜਿਹੜਾ ਫਰੈਂਡ ਆ ਨਾ ਸਾਰਾ ਜੀ 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 ਇਹ ਬਿਲਕੁਲ ਸਨਾਟਾ ਵਾ ਹਾਂ ਵੈਰੀ ਗੁੱਡ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਬੱਚਿਆਂ ਦੀ ਪ੍ਰੋਬਲਮ ਕੋ ਛਾਤੇ ਚੜਿਆ ਝਾਤੀ ਪੈਂਦੀ ਨਹੀਂ ਨਹੀਂ ਇਹ ਕੋਈ ਪ੍ਰੋਬਲਮ ਨਹੀਂ ਆ ਸਾਰਾ ਫਰੰਟ ਖਾਲੀ ਆ ਤੇ ਇਹ ਰੋਡ ਕਦੋਂ ਕੁ ਤੱਕ ਪੱਕਾ ਹੋ ਜਾਏਗਾ ਇਹ ਵਾਲਾ? ਹਾਂ ਤੇ ਇਹ ਬੜੀ ਹੱਦ ਆ 2 ਤੋਂ 2.5 ਮਹੀਨੇ ਲੱਗਣੇ ਕਿਹਾ ਵੇਖੋ ਨਾ ਪਿੱਛੇ ਤੇ ਬਜਰੀ ਪਾਤੀ ਆ ਕੱਲ ਪਰਸੋਂ ਤੱਕ ਇਹ ਵੀ ਇਨਸ਼ਾਅੱਲਾ ਸੈੱਟ ਹੋ ਜਾਣਾ ਪਤਾ ਕਿਉਂਕਿ ਗੱਡੀਆਂ ਸੀ ਇੱਥੋਂ ਲੰਘਾਣੀਆਂ ਦੀ ਫਿਰ ਐਂਟਰੀ ਤੁਹਾਨੂੰ ਪਤਾ ਕਿ ਅਗਰ ਇਹ ਰੋਡ ਸਾਫ਼ ਹੋਏਗਾ ਤੇ ਕੋਈ ਤੁਸੀਂ ਆਸਾਨੀ ਬਿਲਕੁਲ ਪਰੇਸ਼ਾਨ ਨਾ ਹੋਵੋ ਤੁਸੀਂ ਨੰਗੇ ਪੈਰੀ ਜਾਣਾ ਹੁੰਦਾ ਗੱਡੀ ਵਾਲੇ ਨੇ ਆਉਣਾ ਇੱਥੇ ਤੇ ਰੋਡ ਬਣ ਜਾਣਾ ਕਾਰਪੋਰੇਟ ਰੋਡ ਬਣਨੇ ਭਾਵੇਂ ਕਿ ਨੰਗੇ ਪੈਰੀ ਤੁਸੀਂ ਕਿਹੜਾ ਸਫਾਂ ਵਿਛਾਉਣੀਆਂ ਕਲੋਨੀ ਦੀ ਆਉਂਦੇ ਮਰ ਜਾਣਾ ਤੁਸੀਂ ਅੱਲਾ ਤੁਹਾਡੀ ਜ਼ਿੰਦਗੀ ਕਰੇ ਇੰਨੀ ਤੁਸੀਂ ਪ੍ਰਾਪਰਟੀ ਲੈਣੀ ਆ ਤੁਸੀਂ ਇੱਥੇ ਕਿਤੇ ਖਾਓ ਪੀਓ ਐਸ਼ਾਂ ਕੁੱਟਣੀਆਂ ਮਜ਼ੇ ਕਰਨੇ ਆ ਹਜੇ ਬਸ ਪਲੀਜ਼ ਜ਼ਰਾ ਸ਼ੋਰ ਸ਼ਰਾਬੇ ਤੋਂ ਨਾ ਜ਼ਰਾ ਜਾਨ ਛਡਾ ਦੇਣੀ ਮਰੀਜ਼ ਆ ਭਾਈ ਤੂੰ ਹਰ ਗੱਲ ਨਾ ਸ਼ੋਰ ਸ਼ਰਾਬਾ ਜ਼ਾਹਰ ਹੈ ਇਹਦਾ ਮਤਲਬ ਕਿ ਜਿੱਥੇ ਤੂੰ ਲੈਣਾ ਸਨਾਟਾ ਪੈ ਜਾ ਉੱਥੇ ਬੰਬ ਚਲਾ ਦਈਏ ਸਾਈਡਾਂ ਤੇ ਨਹੀਂ। ਕੋਈ ਨਾ ਹਿੱਲੇ ਨਹੀਂ ਯਾਰ ਖੱਪ ਖਾਨੇ ਤੋਂ ਤੁਸੀਂ ਜਾਨ ਛੁਡਾ ਕੇ ਇੱਧਰ ਆ ਰਹੇ ਉਹ ਨਹੀਂ ਜਨਾਬ ਇਹ ਜਿਹੜਾ ਸਾਹਮਣੇ ਆ ਨਾ ਇਹ ਮਤਲਬ ਸਮਝ ਲਓ ਤੁਸੀਂ ਕਿ ਇੱਥੇ ਚੋਪੀ ਆ ਤੁਸੀਂ ਆਵਾਜ਼ ਦੇਣੀ ਉਹ ਹੀ ਆਵਾਜ਼ ਤੁਹਾਡੀ ਵਾਪਸ ਆਉਣੀ ਹੈ ਉਧਰੋਂ ਕਿਸੇ ਨੇ ਬੋਲਣਾ ਯਾਨੀ ਕਿ ਕੋਈ ਪਾਰਕ ਬਣਾ ਰਹੇ ਤੇ ਨਹੀਂ ਨਹੀਂ ਜਨਾਬ ਬਿਲਕੁਲ ਪਾਰਕ ਦੇ ਵਿੱਚ ਵੀ ਸ਼ੋਰ ਸ਼ਰਾਬਾ ਹੁੰਦਾ ਉਹਦੇ ਤੋਂ ਵੀ ਸਕੂਨਪੁਰ ਸਕੂਨ ਜਗ੍ਹਾ ਹੈਗੀ 24 ਘੰਟੇ ਤੇ ਨਾ ਪਾਰਕ 'ਚ ਸ਼ੋਰ ਸ਼ਰਾਬਾ ਹੁੰਦਾ ਹਾਂਜੀ ਨਹੀਂ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਜਦੋਂ ਗੇਟ ਹੀ ਨਹੀਂ ਲਾਉਣਾ ਉਹਨੂੰ ਜਿੰਨੇ ਬੰਦੇ ਨੇ ਵੇਖੀ ਜਾਣਾ ਵੜੀ ਜਾਣਾ ਉੱਥੇ ਕਿ ਮਸਜਿਦ ਬਣਾ ਰਹੇ ਹੋ ਉਹ ਨਹੀਂ ਜਨਾਬ ਇਹ ਇਲਾਕੇ ਆ ਉਹ ਨੁੱਕਰ ਤੱਕ ਤੁਸੀਂ ਬਿਲਕੁਲ ਐਸ ਨੁੱਕਰ ਤੱਕ ਇੱਕ ਕਬਰਸਤਾਨ ਹੈਗਾ ਭਾਵੇਂ ਬਿਲਕੁਲ ਸਨਾਟਾ ਤੁਸੀਂ ਗੇਟ ਖੋਲਣਾ ਨਾਲੇ ਤੁਹਾਨੂੰ ਆਪਣਾ ਮਾੜਾ ਚੰਗਾ ਵਕਤ ਯਾਦ ਰਹੂਗਾ ਕਬਰਿਸਤਾਨ ਕੀ ਹੋਇਆ ਨਹੀਂ 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 ਤੁਹਾਡਾ ਇਹ ਵਾ ਇਹ ਸੜਕ ਦਾ ਫਰਕ ਆ ਇਹ ਸੜਕਾਂ ਵਿੱਚ ਇਹ ਪਰੀ ਕਬਰਸਤਾਨ ਉਹ ਭਰਾਵਾ ਸਾਡਾ ਤੇ ਅਸੀਂ ਫਾਰਮ ਹਾਊਸ ਦਾ ਬੂਹਾ ਖੋਲੀਏ ਕਿ ਬਹੁਤ ਅੱਛੇ ਅੱਗੇ ਢੇਰੀਆਂ ਅੱਗੇ ਕਲੀਅਰ ਤੁਸੀਂ ਉਹ ਕਲੀਅਰ ਹੋ ਗਿਆ ਕਿੱਥੇ ਜਾਣਾ ਬੰਦੇ ਨੇ ਇਹ ਆਖਰੀ ਆਰਾਮਗਾਹ ਵਾ ਅੱਗੇ ਇਹ ਤੁਸੀਂ ਆਪਣੀ ਰਾਇਸ਼ ਤੋਂ ਨਿਕਲਣਾ ਸਿੱਧਾ ਹੀ ਧਿਆਨ ਤੁਹਾਡਾ ਉੱਥੇ ਪੈਣਾ ਤੁਹਾਨੂੰ ਸਾਰਾ ਕੀਤਾ ਕਰਤਾ ਯਾਦ ਆ ਜਾਏਗਾ ਆਖਰੀ ਆਰਾਮ ਕਾ ਤੇ ਤੂੰ ਵੀ ਉੱਥੇ ਬਿਸਤਰਾ ਕਰ ਲਈ ਫਿਰ ਨਹੀਂ ਨਹੀਂ ਮੈਂ ਤਾਂ ਉਹਦਾ ਦਫ਼ਤਰ ਬਣਾ ਲਿਆ ਨਾ ਪਹਿਲੇ ਮੈਨੂੰ ਵੀ ਇਹ ਸਾਹਮਣੇ ਹੀ ਲੱਗਦਾ ਲੇਕਿਨ ਮੈਂ ਥੋੜਾ ਜਿਹਾ 15 ਕੁ ਮਰਲੇ ਦੂਰ ਆ ਤੁਹਾਡੇ ਲੇਕਿਨ ਤੁਹਾਨੂੰ ਬਿਲਕੁਲ ਤੁਸੀਂ ਆਪ ਹੀ ਕਿਹਾ ਨਾਲੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਇੱਥੇ ਸ਼ੋਰ ਸ਼ਰਾਬਾ ਨਾਲੇ ਭਾਈ ਕਮ ਸੇ ਕਮ ਤੁਹਾਡੇ ਜੁਮੇ ਵਾਲੇ ਦਿਨ ਜਾਂ ਇਤਵਾਰ ਵਾਲੇ ਦਿਨ ਤਾਂ ਰੋਟੀ ਬਾਜਿਆ ਕਰਨੀ ਹੈ ਕਿਉਂਕਿ ਜਿਨ੍ਹਾਂ ਨੇ ਇੱਥੇ ਦਫਨਾਉਣਾ ਉਹਨਾਂ ਨੇ ਸ਼ੈ ਵੰਡਣੀ ਹੈ ਕੋਈ ਤੁਹਾਡੇ ਬੱਚੇ ਵੀ ਮੁਫਤ ਰਾਜਿਆ ਕਰਨੇ ਸਭ ਤੋਂ ਪਹਿਲਾਂ ਭਾਈ ਓਏ ਓਏ ਗੱਲ ਘਟਾ ਫਜ਼ੂਲ ਗੁਫ਼ਤਗੂ ਕਰੀ ਮਹੀਨੇ ਦੇ ਮਹੀਨੇ ਤੁਸੀਂ ਫਰੂਟ ਖਾਇਆ ਕਰਨਾ ਭਾਵੇਂ ਬਾਹਰੋਂ ਨਾ ਲਿਆ ਕਰੋ ਤੁਹਾਡਾ ਪਹਿਲਾ ਫਰਿੱਜ ਚੋਂ ਮੁੱਕਿਆ ਕਰਨਾ ਕਟਿਆ ਫਰੂਟ ਅੱਗੋਂ ਤੁਹਾਨੂੰ ਹੋਰ ਮੰਡੀ ਦਾ ਮਿਲ ਜਾਇਆ ਕਰਨਾ ਲੈ ਯਾਰ ਤੁਸੀਂ ਇੰਨੇ ਪੈਸੇ ਲਾ ਰਹੇ ਇੰਨੀ ਇਨਵੈਸਟਮੈਂਟ ਕਰ ਰਹੇ ਤੇ ਤੂੰ ਐਂ ਨਿਕਲਦਾ ਸਾਰੀ ਸਾਹਮਣੇ ਕਬਰਸਤਾਨ ਕੋਈ ਜਗ੍ਹਾ ਤੇ ਹੋਰ ਦੇ ਤੂੰ ਨਹੀਂ ਨਹੀਂ ਇਹ ਠੀਕ ਜਗ੍ਹਾ ਵਾ ਵੇਖੋ ਨਾ ਕਿ ਇੱਥੇ ਸਿਰਫ ਤੁਸੀਂ ਜਗ੍ਹਾ ਦੇ ਪੈਸੇ ਦੇਣੇ ਖਾਣ ਪੀਣ ਤੁਹਾਡਾ ਕਬਰਸਤਾਨ ਵੱਲੋਂ ਆਈ ਜਾਣਾ ਸਾਰਾ ਜਿਵੇਂ ਰਾਤ ਦੀ ਰੋਟੀ ਇਸ ਕਿਸਮ ਦੀ ਆਉਂਦੀ ਆ ਢੋਲ ਦੇ ਨਾਲ ਕਿ ਕਿਆ ਬਾਤ ਆ ਭਾਵੇਂ ਢੋਲ ਦੇ ਇੰਜ ਨਾਲ? ਸ਼ੋਰਬੇਲਾ ਸਾਲਣ ਉੱਤੇ ਧਨੀਆ ਪਾਇਆ ਹੁੰਦਾ ਹੈ ਯਾਰ ਤੂੰ ਪਾਗਲ ਆਦਮੀ ਕਿਹੜੀਆਂ ਗੱਲਾਂ ਦੱਸੀ ਜਾ ਰਿਹਾ ਸਾਨੂੰ ਤੂੰ ਸਾਡੇ ਕੋਲ ਪੈਸੇ ਦੀ ਕਮੀ ਹੈ ਕਿ ਅਸੀਂ ਲੋਕਾਂ ਦਾ ਕੱਟਿਆ ਫਰੂਟ ਖਾਈਏ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਉਹਨਾਂ ਵੰਡਣਾ ਸੁੱਟਣਾ ਵੀ ਤੇ ਹੁੰਦਾ ਹੀ ਹੈ ਤੁਸੀਂ ਲੈ ਕੇ ਫ੍ਰਿਜ 'ਚ ਰੱਖ ਲੋਗੇ ਤੇ ਕਿਹੜੀ ਗੱਲ ਨਹੀਂ ਨਹੀਂ ਓਏ ਅਸੀਂ ਸਾਨੂੰ ਨਹੀਂ ਇਹ ਪਲਾਟ ਚਾਹੀਦਾ ਇਸ ਨਹੀਂ ਨਹੀਂ ਮੈਂ ਤੁਹਾਡਾ ਬਾਜੀ ਫਾਇਦਾ ਕਰ ਰਿਹਾ ਤੁਸੀਂ ਕਿਉਂ ਪਰੇਸ਼ਾਨ ਭਾਈ ਨੂੰ ਵੀ ਪਰੇਸ਼ਾਨ ਕੀਤਾ ਇਹ ਮਤਲਬ ਕੀ ਬੇਗਮ ਸੋਨੀ ਮੈਂ ਤੇ ਡਰ ਜਾਣਾ ਕਰਨਾ ਇੱਥੇ ਕੱਲਿਆਂ ਉਹ ਭਾਬੀ ਇੰਨੀ ਉਮਰ ਹੋ ਗਈ ਤੁਹਾਡੀ ਹਜੇ ਵੀ ਉਹਨੇ ਨਹੀਂ ਹੁੰਦਾ ਨਾ ਓਏ ਔਰਤਾਂ ਡਰ ਜਾਂਦੀਆਂ ਹੁੰਦੀਆਂ ਤੈਨੂੰ ਨਹੀਂ ਪਤਾ ਰਫੀਕ ਗੱਲ ਤੈਨੂੰ ਪਤਾ ਹੀ ਨਹੀਂ ਹੈਗਾ ਉਹ ਪਰੇਸ਼ਾਨ ਬੋਲੀ ਹੋ ਜਾਂਦਾ। ਜੀ ਤੁਸੀਂ ਸਾਨੂੰ ਕੋਈ ਹੋਰ ਪਲਾਟ ਸਾਡੇ ਦਿਖਾਓ ਗਾਰਡ ਬੈਠੇ ਆ ਮੇਨ ਗੇਟ ਦੇ ਉੱਤੇ ਗਾਰਡ ਬੈਠੇ ਡਰ ਪ੍ਰੋਬਲਮ ਕੋਈ ਐਸ਼ ਹੈਗੇ ਵੇਖੋ ਨਾ ਪਿੱਛੇ ਸਾਰੀਆਂ ਰਹਿਸ਼ਾਂ ਤੁਹਾਡੇ ਮੇਨ ਰਹਿਸ਼ਾਂ ਹੈਗੀਆਂ ਵਾ ਅੱਛੀਆਂ ਫੈਮਲੀਆਂ ਹੈਗੀਆਂ ਵਾ ਟੈਨਸ਼ਨ ਹੀ ਕੋਈ ਨਹੀਂ ਪਾਈ ਹਾਂ ਉਤੋਂ ਫਿਰ ਇਸ ਕਬਰਸਤਾਨ ਦਾ ਤੁਹਾਨੂੰ ਹੋਰ ਇੱਕ ਫਾਇਦਾ ਹੋਣਾ ਹੋ ਗਈ ਕਿ ਤੁਹਾਡੇ ਵਿੱਚੋਂ ਕੋਈ ਰਿਸ਼ਤੇਦਾਰਾਂ ਚੋਂ ਜੀ ਘੈ ਹੁੰਦਾ ਵਾ ਨਾ ਤੇ ਅਸੀਂ ਤੁਹਾਡੇ ਕੋਲ ਪੈਸੇ ਨਹੀਂ ਲਿਆ ਕਰਨੇ ਫ੍ਰੀ ਨਾਮ ਨਾਲ ਚੁੱਪ ਕਰਕੇ ਨਾਲੇ ਤੁਹਾਡੇ ਰਿਸ਼ਤੇਦਾਰ ਆਉਣ ਉਹਨੂੰ ਲੈ ਕੇ ਜਾਵੋ ਕਿ ਕਿੱਥੇ ਤਾਇਆ ਦੱਬਿਆ ਕਿੱਥੇ ਚਾਚਾ ਤੇ ਗੇਟ ਖੁੱਲਣਾ ਸਾਰੇ ਮੱਥੇ 'ਚ ਵੱਜਣੇ ਤੁਹਾਡੇ ਯਾਰ ਤੂੰ ਪਾਗਲ ਆਦਮੀ ਅਸੀਂ ਕਬਰਸਤਾਨ ਦੀ ਜਗ੍ਹਾ ਲੈਣ ਨਹੀਂ ਆਏ ਇੱਥੇ ਓਹੋ ਕਬਰਸਤਾਨ ਦੀ ਸਾਹਮਣੇ ਆ ਇਹ ਤੁਹਾਨੂੰ ਦੂਜਾ ਦੇ ਰਹੇ ਆ ਫਾਰਮ ਹਾਊਸ ਦੀ ਜਗ੍ਹਾ ਹੈ ਵੇਖੋ ਨਾ ਸਾਰਾ ਇਹ ਰਕਬਾ ਸਾਰਾ ਖਾਲੀ ਆ ਇੱਥੇ 4 ਦੀਵਾਰੀ ਮਾਰਨੀ ਵੱਡਾ ਗੇਟ ਗੇਟ ਇਧਰਲੇ ਪਾਸੇ ਲਾ ਲਓ ਅਸੀਂ ਲੱਖਾਂ ਰੁਪਏ ਲਾਉਣ ਕੇ ਫਾਰਮ ਹਾਊਸ ਬਣਾਈਏ ਤੇ ਤੂੰ ਮੱਥੇ 'ਚ ਕਬਰਸਤਾਨ ਲਵਾਉਣ ਗਿਆ ਓਹੋ ਭਾਈ ਤੁਸੀਂ ਗੱਲ ਨਹੀਂ ਸਮਝਣ ਦੇ ਮੈਂ ਤੁਹਾਡਾ ਬੜਾ ਅੱਛਾ ਬੰਦੋਬਸਤ ਤੇ ਪਾਰਕ ਲਾ ਕੇ ਕਰ ਤੂੰ ਬੰਦੋਬਸਤ ਕਰਨਾ ਪਾਰਕ
ਕਲੱਬੇ ਸ਼ੋਰ ਸ਼ਰਾਬਾ ਹੋਣਾ, ਗੇਂਦ ਕਦੀ ਆ ਗਈ ਅੰਦਰ, ਕਦੀ ਨਿਆਣੇ ਨੇ ਗੇਟ ਖੜਕਾਤਾ, ਭਾਬੀ ਨੂੰ ਡਿਸਟਰਬ ਹੋਣ ਦੇ ਹਾਂਜੀ ਮੈਂ ਕਹਿੰਦਾ ਡਿਸਟਰਬ ਨਾ ਹੋਣ। ਇਹ ਵੇਖੋ ਨਾ ਕਿ ਇਹ ਤੁਹਾਨੂੰ ਅਸੀਂ ਕਾਰਨਲ ਤੇ ਪਲਾਟ ਦਿੱਤਾ, ਇਧਰੋਂ ਵੀ ਮੇਨ ਸੜਕ ਆਉਂਦੀ ਹੈ, ਉਧਰੋਂ ਗੇਟ ਤੋਂ ਮੇਨ ਆਉਂਦੀ ਹੈ, ਠੀਕ ਹੋ ਗਿਆ। ਤੇ ਮੇਨ ਦਾ ਹੀ ਉਧਰ ਤੁਹਾਨੂੰ ਸਿਸਟਮ ਦੇ ਦੇਣਾ ਅਸੀਂ ਕਿ ਜਦੋਂ ਵੀ ਤੁਹਾਡੇ 'ਚ ਕੋਈ ਘੈਂ ਹੋਣਾ ਮੇਨ 'ਚ ਫਰੰਟ ਤੁਹਾਡਾ ਹੀ ਹੋਣਾ। ਉਹ ਘੈਂ ਹੋਣਾ ਤੂੰ ਮਾਰੀ ਜਾਣਾ ਸਾਡੇ ਜੀ ਹੈ, ਤੂੰ ਫਜ਼ੂਲ ਆਦਮੀ। ਉਹ ਭਾਈ ਨੇ ਮੈਂ ਤੂੰ ਕੰਮ ਕਰਨ ਡਿਆ, ਸਾਨੂੰ ਮਾਰਨ ਆਇਆ ਤੂੰ। ਉਹ ਤੁਹਾਡਾ ਫਾਇਦਾ ਕਰਨੇ ਆ। ਕਾਹਦਾ ਫਾਇਦਾ ਕਰਨ ਡਿਆ ਤੂੰ? ਤੁਸੀਂ ਜੋ ਇੰਨੀ ਜ਼ਮੀਨ ਬਹਿਣ ਨੂੰ ਲੈਣੀ ਆ ਤੇ ਲੰਮੇ ਪੈਣ ਨੂੰ ਮੈਂ ਤੁਹਾਨੂੰ ਕੋਲੋਂ ਦੇ ਰਿਹਾ। ਲੰਮੇ ਪੈਣ ਤੇਰੇ ਘਰ ਪੈਂਦਾ ਲੰਮੇ ਅਸੀਂ 4 ਕਨਾਲ ਲੈ ਰਹੇ ਹਾਂ ਜੀਣ ਵਾਸਤੇ। ਉਹ ਲਵੋ ਤੁਸੀਂ, ਉਹ ਲਵੋ, ਲੇਕਿਨ ਕਿਹੜਾ ਤੁਸੀਂ ਮਤਲਬ ਪੱਥਰ ਦੇ ਜੇ ਕੋਲ ਹੀ ਰੱਖੋ ਇਹਨੂੰ। ਉਹ ਭਾਈ ਨੇ ਦੇਖੋ ਤੇ ਸਹੀ, ਤੁਸੀਂ ਬੇਗਮ ਤੁਸੀਂ ਇੱਕ ਵਾਰੀ ਵੇਖੋ ਤੇ ਸਹੀ, ਮਤਲਬ ਇੱਕ ਬੰਦਾ ਜਾਂਦਾ ਜਾਂਦਾ ਸਦਕਾ ਸੁੱਟਦਾ, ਉਹ ਵੀ ਤੁਹਾਡੇ ਤੇ ਡਿੱਗਿਆ ਕਰਨਾ, ਤੁਹਾਡੇ ਪਿਆਂ ਦੇ ਗੁਨਾਹ ਮਾਫ ਹੋ ਜਾਣੇ ਆ। ਵੇਖੋ ਉਹ ਸਦਕਾ ਤੂੰ ਖਾ ਜਾ ਰਿਹਾ, ਸਦਕਾ ਸਾਨੂੰ ਖਵਾਉਂਦਾ ਪਿਆ। ਇਹ ਕਾਰਨਲ ਦਾ ਹੈਗਾ ਨਕਸ਼ਾ। ਉਹ ਕਾਰਨਲ ਦੇ ਲੱਗਦੇ ਆ ਕਾਰਨ ਉਹ ਭਾਈ ਨੇ ਪੁੱਠੇ ਸਿੱਧੇ ਨਕਸ਼ੇ ਦਿਖਾਈ ਨਾ। ਉਹ ਭਾਈ ਨੇ ਤੁਹਾਡਾ ਮੈਂ ਫਾਇਦਾ ਕਰ ਰਿਹਾ, ਤੁਹਾਡਾ ਮੈਂ ਸਫ਼ਰ ਬਚਾ ਰਿਹਾ। ਕੀ ਸਫ਼ਰ ਬਚਾ ਰਹੇ? ਅਸੀਂ ਕਲਰਕਾਰ ਚੱਲੇ ਆ। ਇਹ ਸਾਰੀ ਉਮਰ ਬੰਦਾ ਸਫ਼ਰ ਕਰਦਾ, ਉਹ ਬੰਦਾ ਸੁਣਨਾ ਦੁਨੀਆ ਦੇ ਸਫ਼ਰਾਂ ਤੋਂ ਬੰਦਾ ਥੱਕ ਵੀ ਤੇ ਜਾਂਦਾ ਹੈ। ਤੇ ਇਹ ਦੇਖੋ ਸਾਹਮਣੇ ਤੁਹਾਡਾ ਸਫ਼ਰ ਮੁਕਾ ਦੇਣਾ ਸੀ, ਗੇਟ ਖੋਲਣਾ, ਤੁਸੀਂ ਸਾਹਮਣੇ ਲੰਮੇ ਪਏ ਹੋਣਾ। ਸਫ਼ਰ ਨਹੀਂ ਮੁਕਾਉਣ ਡਿਆ ਤੂੰ, ਸਾਨੂੰ ਮੁਕਾਉਣ ਡਿਆ। ਸਾਨੂੰ ਮੁਕਾ ਰਿਹਾ ਤੂੰ ਤੇ। ਆਈ ਸਮਝ? ਅਸੀਂ ਜੀਣਾ ਹਾਲੇ ਭਰਾ, ਅੱਲਾ ਨੇ ਬੜਾ ਕੁਝ ਸਾਨੂੰ ਦਿੱਤਾ ਸੀ, ਮਰਨਾ ਨਹੀਂ ਹਾਲੇ। ਨਹੀਂ ਮਰੋ ਨਾ, ਮਰਨ ਤੁਹਾਡੇ ਦੁਸ਼ਮਣ ਜੀ। ਮੈਂ ਕਹਿੰਦਾ ਜਦੋਂ ਤੁਸੀਂ ਘੈਂ ਹੋਵੋ ਤੁਹਾਨੂੰ ਟੈਨਸ਼ਨ ਕੋਈ ਨਾ ਹੋਵੇ, ਗੇਟ ਖੋਲੋ, ਸਾਹਮਣੇ ਕਬਰਸਤਾਨ ਹੋਣਾ ਤੁਹਾਡੇ ਕੋਲ ਜੀ। ਉਹ ਵੇਖੋ ਨਾ ਹੁਣ ਉਹ ਨੁੱਕਰ ਤੋਂ ਬੰਦਿਆਂ ਨੇ ਤੁਰ ਗਏ ਆਉਣਾ ਹੈ, ਕੋਈ ਥੱਕਿਆ ਹੁੰਦਾ, ਕੋਈ ਬਾਅਦ ਚ ਪਹੁੰਚਦਾ, ਕੋਈ ਪਹੁੰਚਦਾ ਨਹੀਂ, ਕਿੱਥੋਂ ਖੇ ਖਰਾਬਾ। ਇੱਥੋਂ ਗੇਟ ਖੁੱਲਣਾ, ਨਾਲ ਹੀ ਤੁਹਾਡੀ ਰਹਿਸ਼ਗਾ, ਅੱਗੇ ਤੁਹਾਡੀ ਆਰਾਮਗਾ, ਬਿਹਤਰੀਨ ਤੁਹਾਡਾ ਪਲਾਟ ਆ ਭਾਈ। ਇਹ ਤੇ ਪਲਾਟ ਕਿਸਮਤ ਚ ਸੀ ਤੁਹਾਡੇ, ਤਾਂ ਤੁਹਾਨੂੰ ਮਿਲ ਗਿਆ। ਇਹ ਮਾੜੇ ਬੰਦੇ ਨੇ ਨਹੀਂ ਤੇ ਬਹਿਣ ਨੂੰ ਜਗ੍ਹਾ ਨਹੀਂ ਲੱਭਦੀ, ਤੁਹਾਨੂੰ ਲੰਮੇ ਪੈਣ ਨੂੰ ਵੀ ਲੱਭਣ ਦੀ। ਕਰ ਕੀ ਰਿਹਾ? ਸੁਣੀ ਜਾ ਰਹੇ ਹੋ, ਚੁੱਪ ਕਰ ਓਏ ਉਹ ਬੇਹਦਾਇਤ ਆ ਹੈ, ਕਰਨ ਕੀ ਡਿਆ ਤੂੰ ਹੈ, ਕਰਨ ਕੀ ਡਿਆ ਤੂੰ ਹੈ? ਜਾ ਵੇ ਦਫਾ ਹੋਇਆ ਤੂੰ ਅੱਗੇ ਰਕਬਾ ਵੇਖ ਲਓ ਥੋੜਾ। ਇਹ ਦੀ ਕਬਰ ਬਣਾਓ ਇੱਥੇ।